ਉਹ ਸਿਆਣੇ ਆਂਦੇ ਨੇ ਵੀ ਜੇ ਕੋਈ ਜੁੱਤੀ ਭੈੜੀ ਲੈ ਲਈਏ ਨਾ ਤੇ ਸਾਲ ਰੋਂਦਿਆਂ ਲੰਘਦਾ, ਤੇ ਜੇ ਕੋਈ ਜਨਾਨੀ ਭੈੜੀ ਪੱਲੇ ਪੈ ਜਾਈਏ ਨਾ ਤੇ ਸਾਰੀ ਜ਼ਿੰਦਗੀ ਰੋਂਦਿਆਂ ਲੰਘ ਜਾਂਦੀ ਹੈ। ਗੱਲ ਇਹ ਵੇ ਕਿ ਵੀ ਖਾਨਦਾਨਾਂ ਤੇ ਨਸਲਾਂ ਤੇ ਗੱਲ ਮੁੱਕਦੀ ਏ। ਬੀਬੀਆਂ ਵੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਬੜੀ ਬੜੀ ਖਾਨਦਾਨੀ ਬੀਬੀ ਵੀ ਹੁੰਦੀ ਹੈ ਤੇ ਬੜੀਆਂ ਬੜੀਆਂ ਬੀਬੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਆਦਤਾਂ ਕੁੱਤੀਆਂ ਵਾਲੀਆਂ, ਖੋਤੀਆਂ ਵਾਲੀਆਂ, ਬਿੱਲੀਆਂ ਵਾਲੀਆਂ ਹੁੰਦੀਆਂ ਨੇ। ਗੱਲ ਸਾਰੀ ਸੁਣਿਓ, ਤੁਹਾਨੂੰ ਸਵਾਦ ਆ ਜਾਏਗਾ ਇੰਸ਼ਾਅੱਲਾ ਗੱਲ ਸੁਣ ਕੇ। ਕੋਈ ਬੰਦਾ ਸੀ ਤੇ ਉਹਦੀ ਇੱਕੋ ਹੀ ਧੀ ਸੀ। ਧੀ ਬੜੀ ਸਿਆਣੀ ਸੀ, ਬੜੀ ਸੋਹਣੀ ਆਦਤ ਤੇ ਬੜੀ ਨਿੰਗੀ ਤੇ ਬੜੀਆਂ ਪਿਆਰੀਆਂ ਅਦਾਵਾਂ ਸਨ ਉਸ ਬੱਚੀ ਦੀਆਂ। ਥੋੜ੍ਹਾ ਜਿਹਾ ਵਕਤ ਗੁਜ਼ਰਿਆ ਨਾ ਤੇ ਬੱਚੀ ਜਵਾਨ ਹੋ ਪਈ। ਤੁਹਾਨੂੰ ਇਸ ਗੱਲ ਦਾ ਪਤਾ ਵੀ ਧੀਆਂ ਵਾਲਿਆਂ ਨੂੰ ਲੋਕ ਪੁੱਛਦੇ ਹੀ ਨੇ। ਉਹਨੂੰ ਚਲੋ ਕਿਸੇ ਨੇ ਸਾਕ ਪੁੱਛਿਆ, ਉਹਨੇ ਹਾਂ ਕਰ ਛੜੀ। ਉਹਦੇ ਕੋਲ ਨਾ ਕੋਈ 3 ਜੀ ਹੋਰ ਆ ਗਏ, ਅਲੱਗ ਅਲੱਗ ਹੋਰਾਂ ਇਲਾਕਿਆਂ ਦੇ, ਤੇ ਉਹਨਾਂ ਵੀ ਆ ਕੇ ਨਾ ਤੇ ਬੱਚੀ ਦਾ ਸਾਕ ਪੁੱਛਿਆ। ਹੁਣ ਇਹਨੇ ਸੋਚਿਆ ਵੀ ਮੈਂ ਤੇ ਆਪਣੀ ਬੱਚੀ ਦੀ ਹਾਂ ਕਰ ਛੜੀ, ਪਰ ਇਹਨਾਂ ਨੂੰ ਖਾਲੀ ਮੋੜਨ ਤੇ ਵੀ ਨਹੀਂ ਦਿਲ ਕਰਦਾ। ਉਹਨੇ ਇੰਜ ਕੀਤਾ ਵੀ ਇੱਕ ਖੋਤੀ, ਇੱਕ ਕੁੱਤੀ ਤੇ ਇੱਕ ਬਿੱਲੀ, ਇਹਨਾਂ ਉੱਤੇ ਕੱਪੜਾ ਪਾਇਆ ਤੇ ਅੱਲਾ ਅੱਗੇ ਉਹਨੇ ਅਰਜ਼ ਕੀਤੀ ਕਿ ਯਾ ਅੱਲਾ ਆਪਣੇ ਹੁਕਮ ਦੇ ਨਾਲ ਇਹਨਾਂ ਨੂੰ ਇਨਸਾਨ ਬਣਾ ਛੱਡ। ਚਲੋ ਬੰਦਾ ਇਹ ਬੜਾ ਚੰਗਾ ਸੀ। ਅੱਲਾ ਪਾਕ ਦੀ ਜ਼ਾਤ ਆਪਣੇ ਬੰਦਿਆਂ ਨੂੰ ਖਾਲੀ ਨਹੀਂ ਮੋੜਦਾ। ਇਹ ਤਾਂ ਸਾਡਾ ਅਕੀਦਾ ਵੀ ਹੈ ਨਾ। ਅੱਲਾ ਪਾਕ ਨੇ ਉਹਨਾਂ ਤਿੰਨਾਂ ਨੂੰ ਨਾ ਔਰਤਾਂ ਬਣਾ ਛੜਿਆ, ਲੜਕੀਆਂ ਬਣਾ ਛੜਿਆ। ਹੁਣ ਇਹਨੇ ਆਪਣੀ ਬੱਚੀ ਦੀ ਸ਼ਾਦੀ ਕਰ ਛੜੀ, ਜਿਹੜੀ ਇਹਦੀ ਸਕੀ ਬੇਟੀ ਸੀ ਨਾ, ਉਹਦੀ ਇਹਨੇ ਸ਼ਾਦੀ ਕਰ ਛੜੀ। ਉਹ ਜਿਹੜੀਆਂ ਸਨ ਨਾ 3, ਉਹਨਾਂ ਨੂੰ ਵੀ ਇਹਨੇ ਵਿਆਹ ਛੜਿਆ ਅਲੱਗ ਅਲੱਗ ਥਾਵਾਂ ਦੇ ਉੱਤੇ। ਥੋੜ੍ਹਾ ਜਿਹਾ ਵਕਤ ਗੁਜ਼ਰਿਆ ਨਾ, ਜਿੱਥੇ ਇਹਨੇ ਆਪਣੀ ਬੱਚੀ ਦੀ ਸ਼ਾਦੀ ਕੀਤੀ ਸੀ ਨਾ, ਇਹਦਾ ਉਹ ਜਵਾਈ ਆਇਆ। ਉਹਨੂੰ ਇਹਨੇ ਪੁੱਛਿਆ, ਹਾਂ ਜਣਿਆ ਸੁਣਾ ਕਿਵੇਂ ਜ਼ਿੰਦਗੀ ਲੰਘਦੀ। ਉਹਨੇ ਆਖਿਆ ਕਰਮਾਂ ਵਾਲਿਓ ਮੈਂ ਤੇ ਰਾਜ਼ੀ ਬੇਬਾਮ, ਮੇਰੀ ਤੇ ਆਖਰਤ ਵੀ ਬਦਲ ਗਈ ਤੇ ਮੇਰੀ ਦੁਨੀਆ ਵੀ ਬਦਲ ਗਈ। ਮੈਂ ਤੇ ਤੁਹਾਨੂੰ ਸਵੇਰੇ ਸ਼ਾਮੀ ਸੌਂਦਿਆਂ ਜਾਗਦਿਆਂ ਦੁਆਵਾਂ ਦਿੰਦਾ ਰਹਿਣਾ ਕਿ ਭਲਾ ਹੋਵੇ ਹੈਂ। ਉਹਨੇ ਆਖਿਆ ਚਲੋ ਠੀਕ ਹੈ। ਦੂਜੇ ਨੂੰ ਉਹਨਾਂ ਪੁੱਛਿਆ, ਉਹ ਜਿਹੜਾ ਖੋਤੀ ਤੋਂ ਬੀਬੀ ਬਣੀ ਸੀ ਤੇ ਜਿਹਦੇ ਨਾਲ ਉਹਦਾ ਵਿਆਹ ਹੋਇਆ ਸੀ ਨਾ, ਉਹਨੂੰ ਉਹਨਾਂ ਪੁੱਛਿਆ ਹਾਂ ਵੀ ਜਣਿਆ ਸੁਣਾ, ਤੇ ਉਹਨੇ ਆਖਿਆ ਕੁਝ ਨਾ ਪੁੱਛੋ, ਜ਼ਿੰਦਗੀ ਜ਼ਾਬ ਬਣ ਗਈ, ਰੋਂਦਿਆਂ ਹੀ ਪਿਆ ਨਗਾਨਾ। ਉਹਨੇ ਆਖਿਆ ਹੋਇਆ ਕੀ? ਉਹਨੇ ਆਖਿਆ ਖਾ ਛੱਡਦੀ ਏ ਤੇ ਨਾ ਲੰਮੀ ਪੈ ਰਹਿੰਦੀ ਏ ਤੇ ਵਿਲਦੀ ਏ ਤੇ ਦਲੱਤੇ ਮਾਰਦੀ ਏ, ਕੋਈ ਹਾਲ ਨਹੀਂ, ਖੋਤੀਆਂ ਵਾਲੀਆਂ ਹੀ ਹਰਕਤਾਂ ਕਰਦੀ ਏ, ਕੋਈ ਬੰਦਿਆਂ ਵਾਲੀ ਉਹਦੇ ਵਿੱਚ ਕੋਈ ਹਰਕਤ ਆਦਤ ਹੈ ਹੀ ਨਹੀਂ। ਹੁਣ ਇਹਨਾਂ ਨੂੰ ਤਾਂ ਪਤਾ ਸੀ ਨਾ ਬਾਬੇ ਹੋਰਾਂ ਨੂੰ ਕਿ ਉਹ ਬਣੀ ਖੋਤੀ ਤੂੰ, ਤੇ ਜੋ ਹੈ ਵੇ ਉਹ ਅੰਦਰੋਂ ਕੰਮ ਤੇ ਉਹਨੇ ਫਿਰ ਉਹੋ ਜਿਹੇ ਕਰਨੇ ਨੇ ਨਾ। ਥੋੜ੍ਹਾ ਵਕਤ ਗੁਜ਼ਰਿਆ ਤੇ ਉਹ ਆ ਗਿਆ ਤੀਸਰਾ, ਜਿਹਦੇ ਨਾਲ ਉਹ ਕੁੱਤੀ ਦੀ ਮਤਲਬ ਉਹ ਬੀਬੀ ਬਣੀ ਸੀ ਤੇ ਸ਼ਾਦੀ ਹੋਈ ਸੀ। ਉਹਨਾਂ ਨੇ ਪੁੱਛਿਆ ਜਣਿਆ ਸੁਣਾ ਭਾਈ ਕਿਵੇਂ ਦੀ ਜ਼ਿੰਦਗੀ ਲੰਘਦੀ ਹੈ। ਉਹਨੇ ਆਖਿਆ ਜ਼ਾਬ ਬਣ ਗਿਆ, ਰੋਣਾ ਪਿਆ। ਉਸ ਵੇਲੇ ਨੂੰ ਪਿਆ ਰੋਣਾ ਜਿੱਦਣ ਵਿਆਹ ਹੋਇਆ। ਉਹਨੇ ਆਖਿਆ ਹੋਇਆ ਕੀ ਗੱਲ ਤੇ ਦੱਸ ਨਾ ਕੋਈ। ਉਹਨੇ ਆਖਿਆ ਦੱਸਾਂ ਕੀ, ਸਾਰੀ ਦਿਹਾੜੀ ਬਾਹਰੋਂ ਥੱਕਿਆ ਟੁੱਟਿਆ ਘਰ ਆਉਣਾ ਤੇ ਦਿਲ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਘਰ ਜਾਣਾ ਤੇ ਸਕੂਨ ਕਰਨਾ, ਆਰਾਮ ਕਰਾਂਦਾ ਜਾ ਕੇ। ਅਜੇ ਮੈਂ ਬਾਹਰਲੀਆਂ ਬਰੂਹਾਂ ਵੜਨਾ ਹੀ, ਕੁੱਤੇ ਵਾਂਗੂ ਟੁੱਟ ਕੇ ਲੱਤੀ ਪੈ ਜਾਂਦੀ ਹੈ, ਯਉਂ ਯਉਂ ਤੇ ਵਹੂ ਵਹੂ। ਬੀਬੀਆਂ ਵਾਲੀ ਉਹਦੇ 'ਚ ਆਦਤ ਹੀ ਕੋਈ ਨਹੀਂ। ਬਹੁਤ ਪਰੇਸ਼ਾਨ ਆ ਮੇਰੀ ਜ਼ਿੰਦਗੀ ਤੇ ਨਾ, ਮਜ਼ਾਬ ਹੀ ਬਣ ਗਈ ਹੈ, ਜਿਉਂ ਜੋਗਾ ਮੈਂ ਰਿਹਾ ਹੀ ਨਹੀਂ। ਚਲੋ ਉਹਨੇ ਆਖਿਆ ਠੀਕ। ਉਹਨਾਂ ਨੂੰ ਤਾਂ ਪਤਾ ਸੀ ਨਾ ਵੀ ਹੁਣ ਉਹ ਕੁੱਤੀ ਤੋਂ ਬੀਬੀ ਬਣੀ ਹੈ ਤੇ ਇਹਦੇ ਲੜ ਲੱਗੀ। ਤੀਸਰਾ ਆਇਆ ਜਿਹਦੇ ਨਾਲ ਉਹ ਬੀਬੀ ਬਿੱਲੀ ਤੋਂ ਬੀਬੀ ਬਣੀ ਸੀ ਤੇ ਜਿਹਦੀ ਸ਼ਾਦੀ ਹੋਈ ਸੀ ਨਾ, ਉਹ ਆਇਆ। ਉਹਨਾਂ ਪੁੱਛਿਆ ਜਣਿਆ ਸੁਣਾ ਭਾਈ ਡੰਗ ਜ਼ਿੰਦਗੀ ਦੇ ਕਿਵੇਂ ਪੇ ਲੰਘਦੇ ਨੇ। ਉਹਨੇ ਆਖਿਆ ਕੀ ਦੱਸਾਂ, ਮੇਰੀ ਹਾਲਤ ਵੇਖ ਕੇ ਨਹੀਂ ਤੁਹਾਨੂੰ ਪਤਾ ਲੱਗਦਾ। ਉਹਨੇ ਆਖਿਆ ਕੋਈ ਗੱਲ ਦੱਸ ਤੇ ਸਹੀ ਨਾ। ਉਹਨੇ ਆਖਿਆ ਦੱਸਾਂ ਕੀ, ਜਿੰਨੀ ਦੇਰ ਤੱਕ ਇਸ ਜਨਾਨੀ ਨੇ ਸਵੇਰੇ ਸਵੇਰੇ 7 ਘਰ ਫਿਰ ਨਹੀਂ ਨਾ ਲੈਣੇ, ਓਨੀ ਦੇਰ ਤੱਕ ਇਹਨੂੰ ਸਕੂਨ ਨਹੀਂ ਆਉਣਾ। ਮੈਂ ਕੰਮ ਧੰਦੇ ਗਿਆ ਉਹਨਾਂ ਤੇ ਸਲਾਹ ਹੁੰਦੀ ਹੈ ਵੀ ਸ਼ਾਮੀ ਘਰ ਜਾਵਾਂਗਾ ਤੇ ਜਾ ਕੇ ਸਕੂਨ ਆਰਾਮ ਕਰਾਂਦਾ। ਘਰ ਉਹਨਾਂ ਤੇ ਪਤਾ ਲੱਗਦਾ ਬੀਬੀ ਹਰੀ ਫਿਰਨ ਗਏ ਨੇ, ਐ ਪੈਰਾਂ ਨੂੰ ਬਿੱਲੀਆਂ ਵੱਜੀਆਂ ਨੇ, ਲੂਰ ਲੂਰ ਇਸ ਜਨਾਨੀ ਨੇ ਨਾ ਸਾਰਾ ਪਿੰਡ ਗਾਣਾ ਆਉਂਦਾ, ਸਕੂਨ ਹੀ ਨਹੀਂ ਇਹਨੂੰ ਆਉਂਦਾ। ਬਹੁਤ ਪਰੇਸ਼ਾਨ। ਉਹਨਾਂ ਨੂੰ ਅੰਦਰੋਂ ਤੇ ਸਾਰੀ ਗੱਲ ਦਾ ਪਤਾ। ਉਹਨੇ ਆਖਿਆ ਚਲੋ ਅੱਲਾ ਪਾਕ ਰਹਿਮ ਕਰੇਗਾ, ਖੈਰ ਹੋਵੇ। ਹੁਣ ਇਹ ਜਿਹੜੀ ਗੱਲ ਮੈਂ ਸੁਣਾਈ ਏ, ਇਹ ਗੱਲ ਦੇ ਵਿੱਚ ਕੋਈ ਪਤਾ ਲੱਗਾ ਜੀ। ਉਹ ਯਾਰ ਜਿਹੜੀਆਂ ਖਾਨਦਾਨੀ ਬੀਬੀਆਂ ਹੁੰਦੀਆਂ ਨੇ ਨਾ ਕਿਸੇ ਨਸਲ ਦੀਆਂ, ਉਹ ਆਪਣੀਆਂ ਵਸਬਾਂ ਕਸਬਾਂ ਆਦਤਾਂ ਆਪਣੀਆਂ ਅਦਾਵਾਂ ਤੋਂ ਆਪਣੀ ਤਾਰੀਫ ਕਰਾਉਂਦੀਆਂ ਨੇ, ਸੋਭਾ ਪਾਉਂਦੀਆਂ ਨੇ ਤੇ ਨਾਂ ਕਮਾਉਂਦੀਆਂ ਨੇ, ਆਪ ਵੀ ਰਾਜ ਕਰਦੀਆਂ ਨੇ ਤੇ ਪਿਛਲਿਆਂ ਦਾ ਵੀ ਨਾਂ ਸੋਹਣਾ ਕੱਢਦੀਆਂ ਨੇ। ਤੇ ਜਿਹੜੀਆਂ ਖੋਤੀਆਂ ਕੁੱਤੀਆਂ ਬਿੱਲੀਆਂ ਦੀਆਂ ਆਦਤ ਵਾਲੀਆਂ ਹੁੰਦੀਆਂ ਨੇ ਨਾ, ਉਹ ਆਪ ਵੀ ਜੁੱਤੀਆਂ ਖਾਂਦੀਆਂ ਨੇ ਤੇ ਪਿਛਲਿਆਂ ਪੇਕਿਆਂ ਨੂੰ ਵੀ ਪਵਾਉਂਦੀਆਂ ਨੇ। ਇਹ ਹੁਣ ਕਈਆਂ ਨੇ ਕਮੈਂਟਾਂ ਦੇ ਥੱਲੇ ਆ ਕੇ ਨਾ ਤੇ ਉਹਨਾਂ ਲੱਗ ਪੈਣਾ ਯਉਂ ਯਉਂ ਕਰਨ, ਤੇ ਉਹਨਾਂ ਨੇ ਆਪਣਾ ਆਪ ਵਹਾਣਾ ਸ਼ੁਰੂ ਕਰ ਦੇਣਾ। ਇਹ ਉਸੇ ਖੋਤੀਆਂ ਦੇ ਤੇ ਕੁੱਤੀਆਂ ਦੇ ਤੇ ਬਿੱਲੀਆਂ ਦੇ ਹੀ ਨੇ।
ਇਹਨਾਂ ਦੀ ਵੀ ਕੋਈ ਇਹਨਾਂ ਤੇ ਗੁੱਸਾ ਨਹੀਂ, ਇਹਨਾਂ ਵੀ ਆਪਣੀ ਨਸਲ ਵਹਾਣੀ ਹੈ। ਤੇ ਜਿਹੜੀ ਗੱਲ ਹੈ ਨਾ ਬੀਬੀਆਂ ਵਾਲੀ, ਉਹਨਾਂ ਨੂੰ ਕਿਸੇ ਸਿਆਣੇ ਨੇ ਆਖਿਆ ਸੀ ਬਈ ਐਵੇਂ ਬੋਲ ਵੱਲੜੇ ਨਾ ਬੋਲਿਆ ਕਰ, ਸਦਾ ਖਸਮ ਨਾਰਾਜ਼ ਬੜਬੋਲੀਆਂ ਦੇ। ਕਾਂ ਕੰਨ ਖਾਵੇ ਤੇ ਕੋਇਲ ਠੰਡ ਪਾਵੇ, ਬੜੇ ਫਰਕ ਨੇ ਸਜਣਾ ਬੋਲੀਆਂ ਦੇ। ਜਿਹੜੀਆਂ ਟੁਰਨ ਨਾ ਖਸਮ ਦੀ ਰਜ਼ਾ ਅੰਦਰ, ਵੇਲੇ ਸੌਰ ਜਾਂਦੇ ਨਹੀਂ ਉਹਨਾਂ ਗੋਲੀਆਂ ਦੇ। ਆਪ ਮੁਹਾਰੀਆਂ ਸਦਾ ਪਈਆਂ ਖਾਣ ਠੇਡੇ ਤੇ ਸ਼ਰਮਾਂ ਵਾਲੀਆਂ ਨੂੰ ਝੂਟੇ ਢੋਲੀਆਂ ਦੇ।